ਸਿੱਖ ਵਕੀਲ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਅਮਰੀਕਾ ਦੀ ਉਪ ਪ੍ਰਧਾਨ ਕਮਲਾ ਹੈਰਿਸ ਨਾਲ ਕੀਤੀ ਮੁਲਾਕਾਤ। ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਨਿਊਯਾਰਕ ਵਿਖੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਲੰਡਨ ਵਿੱਚ ਹੋਣ ਵਾਲੀ ਨਿਲਾਮੀ ਰੁਕੀ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਚੁਣੇ ਗਏ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਸੰਬੰਧੀ ਵੱਡੀ ਖਬਰ ਸਾਹਮਣੇ ਆਈ ਹੈ। ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਖਬਰ ਹੁਣ ਅਮਰੀਕਾ ਦੀ ਉਪ ਪ੍ਰਧਾਨ ਕਮਲਾ ਹੈਰਿਸ ਤੱਕ ਪਹੁੰਚ ਗਈ ਹੈ। ਅਮਰੀਕੀ ਸਿੱਖ ਵਕੀਲ ਜਸਪ੍ਰੀਤ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਤੋਂ ਰਿਹਾ ਕਰਵਾਉਣ ਲਈ ਅਮਰੀਕਾ ਤੋਂ ਦਖਲ ਦੀ ਮੰਗ ਕੀਤੀ ਹੈ। ਇਸ ਦੇ ਲਈ ਉਹਨਾਂ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਸੰਪਰਕ ਵੀ ਕੀਤਾ ਹੈ। ਅਮਰੀਕਾ ਦੇ ਸਿੱਖ ਵਕੀਲ ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਕੇਸ ਦਾ ਡੂੰਘਾਈ ਨਾਲ ਅਧਿਐਨ ਕੀਤਾ ਹੈ। ਉਹਨਾਂ ਦਾ ਮੰਨਣਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਨਜ਼ਰਬੰਦੀ ਬੇਇਨਸਾਫੀ ਹੈ। ਦਰਅਸਲ ਭਾਈ ਅੰਮ੍ਰਿਤਪਾਲ ਸਿੰਘ ਲੋਕ ਸਭਾ ਚੋਣਾਂ 2024 ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਹਨ। ਭਾਈ ਅੰਮ੍ਰਿਤਪਾਲ ਸਿੰਘ NSA ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਹਨ। ਇਸੇ ਦੌਰਾਨ ਜੇਲ੍ਹ ਵਿੱਚ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਲਈ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਆਸਾਮ ਦੀ ਜੇਲ੍ਹ ਵਿੱਚੋਂ ਆਰਜ਼ੀ ਜ਼ਮਾਨਤ ਦੀ ਮੰਗ ਕਰਨਗੇ। ਡਿਬਰੂਗੜ੍ਹ ਜੇਲ੍ਹ ਤੋਂ ਚੋਣ ਲੜਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਨੇ ਕਾਂਗਰਸ ਦੇ ਕੁਲਬੀਰ ਸਿੰਘ ਜੀਰਾ ਖਿਲਾਫ ਕਰੀਬ 2 ਲੱਖ ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਇੱਕ ਰਿਪੋਰਟ ਮੁਤਾਬਕ ਵਕੀਲ ਜਸਪ੍ਰੀਤ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਭਾਰਤ ਸਰਕਾਰ ਤੇ ਦਬਾਅ ਬਣਾਉਣ ਲਈ 100 ਤੋਂ ਵੱਧ ਅਮਰੀਕੀ ਕਾਂਗਰਸ ਮੈਂਬਰਾਂ ਨਾਲ ਸੰਪਰਕ ਕਰਨ ਦੀ ਯੋਜਨਾ ਬਣਾ ਰਹੇ ਹਨ। ਜਸਪ੍ਰੀਤ ਸਿੰਘ ਨੇ ਇੱਕ YouTube ਵੀਡੀਓ ਵਿੱਚ ਕਿਹਾ ਕਿ ਮੈਂ ਪਿਛਲੇ 2-3 ਮਹੀਨਿਆਂ ਵਿੱਚ 2 ਵਾਰ ਕਮਲਾ ਹੈਰਿਸ ਨੂੰ ਮਿਲਿਆ ਹਾਂ। ਮੈਂ ਉਹਨਾਂ ਨਾਲ ਇਮੀਗ੍ਰੇਸ਼ਨ ਦੇ ਮੁੱਦਿਆਂ ਬਾਰੇ ਗੱਲ ਕੀਤੀ। ਮੈਂ ਉਹਨਾਂ ਨਾਲ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਵੀ ਗੱਲ ਕੀਤੀ ਹੈ। ਉਹਨਾਂ ਨੇ ਮੈਨੂੰ ਆਪਣੇ ਦਫ਼ਤਰ ਆਉਣ ਦਾ ਸਮਾਂ ਦਿੱਤਾ ਹੈ। ਮੈਂ ਉਹਨਾਂ ਨੂੰ 11 ਜੂਨ ਯਾਨੀ ਮੰਗਲਵਾਰ ਨੂੰ ਮਿਲਾਂਗਾ। ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਬਹੁਤ ਵੱਡੀ ਸੀ ਅਤੇ ਉਹਨਾਂ ਨੂੰ ਲਗਾਤਾਰ ਜੇਲ੍ਹ ਵਿੱਚ ਰੱਖਣਾ ਮਨੁੱਖੀ ਅਧਿਕਾਰਾਂ ਤੇ ਗੰਭੀਰ ਸਵਾਲ ਖੜੇ ਕਰਦਾ ਹੈ। ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਅਤੇ ਜੂਨ 1984 ਘੱਲੂਘਾਰੇ ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਨਿਊਯਾਰਕ ਦੇ ਕੁਈਨਜ਼ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਦੇ ਸਾਂਝੇ ਉਪਰਾਲੇ ਦੇ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਨੇ ਕੇਸਰੀ ਦੁਪੱਟੇ ਦਸਤਾਰਾਂ ਸਜਾ ਕੇ ਅਤੇ ਖਾਲਿਸਤਾਨ ਦੇ ਕੇਸਰੀ ਝੰਡੇ ਹੇਠ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਜੂਨ 84 ਘੱਲੂਘਾਰੇ ਦੌਰਾਨ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਸ਼ਹੀਦ ਕੀਤੇ ਗਏ ਸਿੰਘਾਂ ਦੀਆਂ ਤਸਵੀਰਾਂ ਵਾਲੇ ਫਲੋਟਸ ਵੀ ਦਿਖਾਏ ਗਏ। ਸਮਾਗਮ ਦੌਰਾਨ ਲੰਮੇ ਸਮੇਂ ਤੋਂ ਭਾਰਤ ਦੀਆਂ ਜੇਲ੍ਹਾਂ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਆਵਾਜ਼ ਬੁਲੰਦ ਕੀਤੀ ਗਈ। ਧਾਰਮਿਕ ਦੀਵਾਨ ਉਪਰੰਤ ਪੰਥਕ ਵਿਚਾਰਾਂ ਹੋਈਆਂ, ਜਿਸ ਦੌਰਾਨ ਸਿੱਖ ਆਗੂਆਂ ਨੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਸੰਘਰਸ਼ ਦੇ ਮੌਜੂਦਾ ਹਾਲਾਤਾਂ ਬਾਰੇ ਸਿੱਖ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਅੱਜ ਗੁਰਦੁਆਰਾ ਸਾਹਿਬ ਸਿੱਖ ਸੈਂਟਰ ਆਫ ਨਿਊਯਾਰਕ ਇੱਕ ਕੁਈਨ ਵਿਲੇਜ ਔਰ ਫਲਸ਼ਕ ਦੀਆਂ ਸੰਗਤਾਂ ਵੱਲੋਂ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ। ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਨਗਰ ਕੀਰਤਨ ਦੇ ਵਿੱਚ ਜਿੱਥੇ ਅਸੀਂ 5ਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹਾਂ, ਉਹਨਾਂ ਨੂੰ ਅੱਜ ਯਾਦ ਕਰਦੇ ਹਾਂ। ਤੇ ਉੱਤੇ ਨਾਲ ਦੀ ਨਾਲ ਜੂਨ 1984 ਦਾ ਜੋ ਭਾਰਤੀ ਹਕੂਮਤ ਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ 33 ਤੋਂ ਵੱਧ ਗੁਰਧਾਮ ਜੋ ਭਾਰਤ ਦੀਆਂ ਦੂਜੀਆਂ ਸਟੇਟਾਂ ਦੇ ਵਿੱਚ ਸਥਿਤ ਹਨ ਅਟੈਕ ਕੀਤਾ। ਉਸ ਅਟੈਕ ਦੇ ਵਿੱਚ ਜੋ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਉਹ ਸੰਘਰਸ਼ ਲੜਿਆ ਗਿਆ। ਮੁੱਠੀ ਭਰ ਸਿੰਘਾਂ ਦੇ ਵੱਲੋਂ ਭਾਰਤੀ ਹਕੂਮਤ ਨੂੰ ਲੋਹੇ ਦੇ ਚਣੇ ਚਵਾਏ ਗਏ। ਅੱਜ ਸਮੁੱਚੇ ਸ਼ਹੀਦਾਂ ਨੂੰ ਜੂਨ 1984 ਦੇ ਸ਼ਹੀਦਾਂ ਨੂੰ ਵੀ ਇਹ ਨਗਰ ਕੀਰਤਨ ਸਮਰਪਿਤ ਡੈਡੀਕੇਟ ਕੀਤਾ ਗਿਆ ਹੈ। ਸੋ ਅੱਜ ਅਸੀਂ ਸਮੁੱਚੇ ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹਾਂ। ਸੋ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜ਼ਿੰਦਗੀ ਧਰਮ ਤੋਂ ਵਾਰੀ। ਸੋ ਅੱਜ ਦਾ ਇਹ ਨਗਰ ਕੀਰਤਨ ਜਿੱਥੇ ਤੁਸੀਂ ਸਾਰੇ ਜੁੜੇ ਹੋ ਉੱਥੇ ਨਾਲ ਦੀ ਨਾਲ ਸਾਡੇ ਇਸ ਸਟੇਟ ਦੇ ਜੋ ਇਸ ਸ਼ਹਿਰ ਦੇ ਇਲੈਕਟਡ ਅਫੀਸ਼ੀਅਲ ਉਹ ਵੀ ਜੁੜੇ ਹਨ। ਉਹਨਾਂ ਨੂੰ ਸਾਰਿਆਂ ਨੂੰ ਜਿਉ ਆਇਆ ਕਹਿੰਦੇ ਆ। To celebrate the life and contribution of sacrifice made by 5th Guru of Sikhism, Guru Arjan Dev Ji, born in 1563 in Govindwal, Amritsar in India to Bibi Pani and Bhai Jetha Ji, also known as Guru Ramdas Ji. Arjan Dev Ji attained the Guruship in 1581. His contribution to the Sikhism included in compiling the previous writings of the first 4 Gurus and contributing over 2,000 hymns to the first official edition of Adi Granth, Sikh scripture, which is now known as Guru Granth Sahib Ji.
Guru Arjan Dev Ji also built the Harmandir Sahib, also known as the Golden Temple. Today, people all over the world come to Amritsar to offer their prayers to this holy place of Sikhism. Hundreds of thousands of people from all religions come every day to witness this divine center of the Sikh religion. In 1606, Guru Arjan Dev Ji was the first Sikh Guru to be martyred for upholding the Sikh values and is now revered as Shahidan de Sartaj, or the Crown of Martyrs. His courage and dedication inspire us all to help and serve others in any way we can. His contributions and sacrifice will be remembered for generations to come. And I won't take much of the time. I would like to introduce Linda Lee, 23rd Council Districts in Eastern New York. She was elected to the council in 2021, becoming the first Korean American ever selected to the city council and the first woman to hold the seat. Linda, please. Center of Queens Village for organizing this event today to honor our fifth Guru Arjan Dev Ji for his sacrifice in the fight to free and to promote Sikhism and to make sure that you guys all in the future are able to have a voice and represented. And I just wanted to say how proud I am to be here as a council member. Let me hold. As a council member of the 23rd District to represent such a large Sikh community, and we, as a Christian also, I know that in different religions and faiths, there are so many similarities with Sikhism, and how I'm so admirable and admiring the fact that during COVID, during the pandemic, the Gurdwaras, the acts of service around Sikhism, you really did serve the community, and you all helped the community during that tough time and still do. So I just want to thank all of you for your leadership, and we'll continue to fight for you. We just celebrated in April Vaisakhi as well as Sikh Heritage Month, and May was AAPI Heritage Month, and we'll continue to fight for you at City Hall for the issues that are very important to your community. So I just want to thank you all for being here today and for inviting me to celebrate alongside you. So thank you. Good afternoon, everyone. मेरा नाम अमीश दोशी है और मैं सिविल कोर्ट जज के लिए रन कर रहा हूँ पूरे क्वींस काउंटी में. First, I want to thank the president of the Sikh Center, Himmat Singh, and also my friend Verinder Singh for bringing me here and participating in honoring the 5th Guruji. Vaheguru Ji Ka Khalsa, Vaheguru Ji Ki Fateh. The Sikh community has been welcoming to me as I run in this campaign, so I want to thank everyone of the community for their support. I've been to Gurdwaras and they have been supporting me everywhere. And I need your help in becoming the first South Asian man to be elected in Queens County. So June 25th, please, you need to go out and vote. The civil court judges are in the back of the ballot. My name is the 4th one, and thank you very much. Vaheguru Ji Ka Khalsa, Vaheguru Ji Ki Fateh. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਲੰਡਨ ਵਿੱਚ ਹੋਣ ਵਾਲੀ ਨੀਲਾਮੀ ਰੋਕਣ ਲਈ ਸਿੱਖ ਭਾਈਚਾਰੇ ਵੱਲੋਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਤੋਂ ਬਾਅਦ ਹੁਣ ਲੰਡਨ ਸਥਿਤ ਨੀਲਾਮੀ ਘਰ ਨੇ ਮੁਆਫੀ ਮੰਗੀ ਤੇ ਕਿਹਾ ਕਿ ਇਸ ਨਾਲ ਸੰਬੰਧਿਤ ਦਸਤਾਵੇਜ਼ਾਂ ਨੂੰ ਹਟਾ ਦਿੱਤਾ ਗਿਆ ਹੈ। ਯੂਨਾਈਟਿਡ ਸਿੱਖਸ ਦੀ ਅੰਤਰਰਾਸ਼ਟਰੀ ਕਾਨੂੰਨੀ ਡਾਇਰੈਕਟਰ ਮਨਜਿੰਦਰ ਕੌਰ ਵੱਲੋਂ ਦਾਇਰ ਇਸ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਲੰਡਨ ਵਿੱਚ ਸਥਿਤ ਰੋਜ਼ਬਰੀਜ਼ ਫਾਈਨ ਆਰਟ ਨੀਲਾਮੀ ਘਰ ਵੱਲੋਂ 19 ਜੂਨ 2024 ਨੂੰ ਸਨ 1850 ਦੇ ਕਰੀਬ ਹੱਥ ਲਿਖਤ ਸਰੂਪਾਂ ਦੇ 1213 ਤੋਂ 1215 ਤੱਕ ਦੇ ਵਾਰਡਾਕਾਰੀ ਅੰਗ, ਇਸ ਤੋਂ ਇਲਾਵਾ ਅੰਗ ਨੰਬਰ 940 ਗੁਰਬਾਣੀ ਸਟਿਕ ਨੀਲਾਮ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ 20ਵੀਂ ਸਦੀ ਇੱਕ ਛੋਟੇ ਸਰੂਪ ਦੇ 15 ਅੰਗ, ਜਨਮ ਸਾਖੀ ਅਤੇ ਹੋਰ ਗੁਰਬਾਣੀ ਨਾਲ ਜੁੜੇ ਦਸਤਾਵੇਜ਼ ਨੀਲਾਮ ਕੀਤੇ ਜਾ ਰਹੇ ਹਨ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗੁਰੂ ਹਨ। ਗੁਰਬਾਣੀ ਦਾ ਹਰ ਸਿੱਖ ਦੇ ਜੀਵਨ ਵਿੱਚ ਬਹੁਤ ਵੱਡਾ ਮਹੱਤਵ ਹੈ। ਗੁਰਬਾਣੀ ਦੀ ਇਸ ਤਰ੍ਹਾਂ ਨੀਲਾਮੀ ਹੋਣਾ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ, ਜਿਸ ਨੂੰ ਸਿੱਖ ਬਰਦਾਸ਼ਤ ਨਹੀਂ ਕਰ ਸਕਦੇ। ਪਟੀਸ਼ਨਕਰਤਾ ਨੇ ਮੰਗ ਕੀਤੀ ਸੀ ਕਿ ਨੀਲਾਮੀ ਘਰ ਨੂੰ ਗੁਰਬਾਣੀ ਨਾਲ ਜੁੜੇ ਹਰ ਦਸਤਾਵੇਜ਼ ਨੂੰ ਤੁਰੰਤ ਨੀਲਾਮੀ ਤੋਂ ਹਟਾਉਣਾ ਚਾਹੀਦਾ ਹੈ। ਧਾਰਮਿਕ ਗ੍ਰੰਥਾਂ ਦੀ ਪਵਿੱਤਰਤਾ ਅਤੇ ਸੱਭਿਆਚਾਰਕ ਸੰਵੇਦਨਸ਼ੀਲਤਾ ਨੂੰ ਸਵੀਕਾਰ ਕਰਦਿਆਂ ਕਦੇ ਵੀ ਧਾਰਮਿਕ ਗ੍ਰੰਥਾਂ ਦੀ ਨੀਲਾਮੀ ਨਾ ਕਰਨ ਲਈ ਵਚਨਬੱਧ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਗੁਰਬਾਣੀ ਅਤੇ ਬਿਰਧ ਸਰੂਪਾਂ ਨੂੰ ਸਿੱਖਾਂ ਦੇ ਹਵਾਲੇ ਕਰਨ ਲਈ ਵਿਚੋਲਗੀ ਕਰਨ ਦੀ ਵੀ ਮੰਗ ਕੀਤੀ ਗਈ ਸੀ। ਇਸ ਦੇ ਨਾਲ ਹੀ ਆਸ ਪ੍ਰਗਟ ਕੀਤੀ ਗਈ ਹੈ ਕਿ ਨੀਲਾਮੀ ਘਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਅੱਗੋਂ ਕੋਈ ਵੀ ਅਜਿਹਾ ਕਰਨ ਤੋਂ ਗੁਰੇਜ਼ ਕਰੇਗਾ, ਜਿਸ ਤੋਂ ਬਾਅਦ ਜਿੱਥੇ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਪਟੀਸ਼ਨ ਤੇ ਦਸਤਖਤ ਕੀਤੇ, ਉੱਥੇ ਹੀ ਸੰਬੰਧਿਤ ਨੀਲਾਮੀ ਘਰ ਨਾਲ ਸੰਪਰਕ ਕੀਤਾ ਗਿਆ, ਜਿਸ ਤੋਂ ਬਾਅਦ ਉਕਤ ਸਾਰੇ ਦਸਤਾਵੇਜ਼ਾਂ ਨੂੰ ਨੀਲਾਮ ਹੋਣ ਤੋਂ ਰੋਕ ਦਿੱਤਾ ਗਿਆ ਹੈ।
ਦਿੱਲੀ ਪੁਲਿਸ ਨੇ ਆਪ ਸੰਸਦ ਮੈਂਬਰ ਸਵਾਤੀ ਮਾਲੀਵਾਲ ਤੇ ਹਮਲੇ ਦੇ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਰੀਬੀ ਵਿਭਵ ਕੁਮਾਰ ਵਿਰੁੱਧ ਸਬੂਤ ਨਸ਼ਟ ਕਰਨ ਅਤੇ ਝੂਠੀ ਜਾਣਕਾਰੀ ਦੇਣ ਲਈ ਭਾਰਤੀ ਦੰਡਾਵਲੀ ਦੀ ਨਵੀਂ ਧਾਰਾ ਜੋੜ ਦਿੱਤੀ ਹੈ। ਵਿਭਵ ਤੇ 13 ਮਈ ਨੂੰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਤੇ ਮਾਲੀਵਾਲ ਤੇ ਹਮਲਾ ਕਰਨ ਦਾ ਦੋਸ਼ ਹੈ। ਅਧਿਕਾਰੀਆਂ ਨੇ ਕਿਹਾ ਕਿ ਕੇਸ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 201 ਨੂੰ ਜੋੜਿਆ ਗਿਆ ਹੈ। ਦੇਸ਼ ਵਿੱਚ ਨਵੀਂ ਬਣੀ ਮੋਦੀ ਸਰਕਾਰ ਦਾ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ, ਛੋਟੇ ਦੁਕਾਨਦਾਰਾਂ, ਰੇਹੜੀ ਫੜੀ ਤੇ ਦੇਸ਼ ਦੇ 140 ਕਰੋੜ ਲੋਕਾਂ ਪ੍ਰਤੀ ਕੀ ਨਜ਼ਰੀਆ ਹੈ। ਮੋਦੀ ਸਰਕਾਰ 5 ਸਾਲ ਕਿਸ ਵਿਸ਼ੇ ਤੇ ਕੰਮ ਕਰੇਗੀ, ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੂਬਾ ਆਗੂ ਸਰਦਾਰ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਕਿਸਾਨਾਂ ਨੂੰ ਇਸ ਨਵੀਂ ਬਣੀ ਸਰਕਾਰ ਤੋਂ ਬਹੁਤੀਆਂ ਉਮੀਦਾਂ ਨਹੀਂ ਰੱਖਣੀਆਂ ਚਾਹੀਦੀਆਂ, ਕਿਉਂਕਿ ਇਹ ਸਰਕਾਰਾਂ ਕਾਰਪੋਰੇਟਰਾਂ ਦੇ ਹੱਕ ਵਿੱਚ ਹੀ ਕੰਮ ਕਰਦੀਆਂ ਹਨ। ਇਸ ਲਈ ਕਿਸੇ ਵੀ ਸਰਕਾਰ ਵੱਲੋਂ ਕਿਸੇ ਇੱਕ ਮੰਗ ਨੂੰ ਮੰਨੇ ਜਾਣ ਤੇ ਇਹ ਨਾ ਸੋਚ ਲਿਓ ਕਿ ਇਹ ਸਰਕਾਰ ਸਾਡੇ ਲਈ ਕੁਝ ਕਰੇਗੀ। ਇਹ ਮੌਕਾ ਦੇਖਦੇ ਹੀ ਸਾਡੇ ਤੋਂ ਸਾਡੀਆਂ ਜ਼ਮੀਨਾਂ ਤੇ ਮੰਡੀਆਂ ਖੋਹ ਲਏਗੀ। ਇਸ ਲਈ ਇਸ ਤੇ ਭਰੋਸਾ ਨਾ ਕਰੋ ਤੇ ਸੰਘਰਸ਼ ਜਾਰੀ ਰੱਖੋ। ਨਵੀਂ ਸਰਕਾਰ ਦੇਸ਼ 'ਚ ਹੋਂਦ 'ਚ ਆਈ ਹੈ, ਉਸ ਦਾ ਕਿਸਾਨਾਂ ਪ੍ਰਤੀ, ਮਜ਼ਦੂਰਾਂ ਪ੍ਰਤੀ, ਛੋਟੇ ਵਪਾਰੀਆਂ ਪ੍ਰਤੀ, ਛੋਟੇ ਦੁਕਾਨਦਾਰਾਂ ਪ੍ਰਤੀ, ਛੋਟੇ ਮੁਲਾਜ਼ਮਾਂ ਪ੍ਰਤੀ, ਰੇਹੜੀ ਫੜੀ ਵਾਲਿਆਂ ਪ੍ਰਤੀ, 140 ਕਰੋੜ ਜਿਹੜੇ ਗਰੀਬ ਲੋਕ ਆ ਉਹਨਾਂ ਪ੍ਰਤੀ ਕੀ ਜਿਹੜਾ ਵਾ ਨਜ਼ਰੀਆ ਹੋਵੇਗਾ, ਕੀ ਉਹਨਾਂ ਦਾ ਰੋਡਮੈਪ ਹੋਵੇਗਾ, ਕੀ ਨੀਤੀ ਹੋਵੇਗੀ, ਉਸ ਬਾਰੇ ਗੱਲ ਕਰਨੀ ਹੈ। ਦੂਸਰਾ, ਜੋ ਪੰਜਾਬ ਦੇ ਵਿੱਚ ਮੋਰਚਾ ਚੱਲ ਰਿਹਾ ਵਾ ਦੇਸ਼ ਵਿਆਪੀ ਕਿਸਾਨ ਮਜ਼ਦੂਰ ਮੰਗਾਂ ਦੇ ਉੱਤੇ, ਉਸ ਪ੍ਰਤੀ ਜਿਹੜੀ ਨਵੀਂ ਸਰਕਾਰ ਬਣੀ ਉਹਦਾ ਕੀ ਨਜ਼ਰੀਆ ਹੋਵੇਗਾ, ਇਹਦੇ ਬਾਰੇ ਆਪਣੀ ਗੱਲਬਾਤ ਹੈ। ਮੇਰੇ ਵੀਰੋ, ਸਾਰੇ ਗੱਲ ਧਿਆਨ ਨਾਲ ਸੁਣਿਓ ਤੇ ਉਸ ਨੂੰ ਜਿਹੜਾ ਵਾ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ। ਜੋ ਇਹ ਸਰਕਾਰ ਬਣੀ ਹੈ, ਇਹਦੇ ਬਾਰੇ ਮੈਂ ਬਹੁਤ ਵਾਰ ਤੁਹਾਡੇ ਸਾਹਮਣੇ ਬੋਲ ਚੁੱਕਾ ਕਿ ਇਹ ਪ੍ਰਬੰਧ ਕੀ ਹੈ, ਇਹ ਵੋਟਾਂ ਕੀ ਆ, ਇਹ ਵੋਟਾਂ ਕੀ ਆ, ਇਹ ਪ੍ਰਬੰਧ ਕੀ ਹੈ ਤੇ ਇਹ ਕਿਸ ਤਰੀਕੇ ਨਾਲ ਪ੍ਰਬੰਧ ਚੱਲਦਾ ਤੇ ਇਹਦੇ ਵਿੱਚ ਇਹ ਲੋਕਾਂ ਪ੍ਰਤੀ ਕਿਸ ਤਰੀਕੇ ਦਾ ਵਿਹਾਰ ਕਰਦੇ ਉਹਦੇ ਬਾਰੇ ਆਪਾਂ ਬਹੁਤ ਵਾਰੀ ਜ਼ਿਕਰ ਕਰ ਚੁੱਕੇ ਹਾਂ। ਜੋ ਮੋਰਚਾ ਚੱਲ ਰਿਹਾ ਸ਼ੰਭੂ ਖਨੌਰੀ ਬਾਰਡਰਾਂ ਦੇ ਉੱਤੇ ਪਿਛਲੇ 4 ਮਹੀਨੇ ਤੋਂ, ਉਸ ਮੋਰਚੇ ਨੇ ਜੋ ਦੇਸ਼ ਵਿਆਪੀ ਅਸਰ ਪਾਏ ਆ, ਦੇਸ਼ ਦੀ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ ਤੇ ਇਸ ਜਿਹੜੀ ਵੋਟਾਂ ਦੀ ਮੰਡੀ ਲੱਗੀ ਹੋਈ ਸੀ ਇਸ ਵਾਰ, ਜਿਸ ਕਾਰਪੋਰੇਟਾਂ ਦਾ 11 ਕਰੋੜ ਰੁਪਈਆ ਲੱਗਾ ਹੋਇਆ ਸੀ, ਉਹਦੇ ਵਿੱਚ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਜਿਹੜੇ ਕਹਿ ਰਹੇ ਸੀ 400 ਪਾਰ, 370 ਪਾਰ, ਮੁਸਲਮਾਨ, ਖਾਲਿਸਤਾਨ, ਹੋਰ ਬੜਾ ਕੁਝ ਕਹਿ ਰਹੇ ਸੀ, ਉਹਨਾਂ ਨੂੰ ਮੂੰਹ ਦੀ ਖਾਣੀ ਪਈ ਆ ਤੇ ਉਹ ਜਿਹੜੇ ਆ ਪਾਰਲੀਮੈਂਟ 'ਚ ਆਪਣੀ ਬਹੁਤ ਸੰਮਤੀ ਸਾਬਤ ਨਹੀਂ ਕਰ ਸਕੇ, 240 ਨੂੰ ਥੱਲੇ ਡਿੱਗੇ ਆ। ਤੇ ਜਿਹੜੀ ਸਰਕਾਰ ਬਣੀ ਹੈ, ਲੰਗੜੀ ਸਰਕਾਰ ਬਣੀ ਹੈ ਤੇ ਸਾਰੀਆਂ ਪਾਰਟੀਆਂ, ਕਈ ਪਾਰਟੀਆਂ ਰਲਾ ਕੇ ਸਰਕਾਰ ਬਣੀ ਹੈ। ਇਹ ਨਹੀਂ ਵੀ ਜਿਹੜੀਆਂ ਦੂਜੀਆਂ ਪਾਰਟੀਆਂ ਨਾਲ ਰਲੀਆਂ ਵਾ, TDP ਆ ਜਾਂ JDU ਆ ਜਾਂ ਕੋਈ ਹੋਰ ਹੈ ਨਿੱਕੀਆਂ ਮੋਟੀਆਂ, ਵੀ ਉਹਨਾਂ ਦਾ ਨਜ਼ਰੀਆ ਬਹੁਤ ਵਧੀਆ, ਜਾਂ ਉਹ ਬਹੁਤ ਕਿਸਾਨ ਮਜ਼ਦੂਰ ਪੱਖੀ ਆ, ਜਾਂ ਉਹ ਦੇਸ਼ ਪ੍ਰਤੀ ਉਹਨਾਂ ਦਾ ਕੋਈ ਵੱਖਰਾ ਸਟੈਂਡ ਆ। ਬਿਲਕੁਲ ਨਹੀਂ ਆ, ਉਹਨਾਂ ਦਾ ਸਟੈਂਡ ਵੀ ਉਹੀ ਹੈ ਜੋ ਭਾਜਪਾ ਦਾ ਵਾ ਜਾਂ ਮੋਦੀ ਦਾ ਵਾ, ਕੋਈ ਫਰਕ ਨਹੀਂ ਹੈਗਾ। ਭਾਰਤੀ ਥਲ ਸੈਨਾ ਨੇ ਅਗਨੀਪਥ ਯੋਜਨਾ ਦੀ ਸਮੀਖਿਆ ਕੀਤੀ ਹੈ ਤੇ ਇਸ ਨੂੰ ਸੁਧਾਰਨ ਲਈ ਕਈ ਸਿਫਾਰਸ਼ਾਂ ਕੀਤੀਆਂ ਹਨ। ਹੁਣ ਤੱਕ ਸਿਰਫ 25% ਅਗਨੀਵੀਰਾਂ ਨੂੰ ਹੀ ਫੌਜ ਵਿੱਚ ਪੱਕੇ ਤੌਰ ਤੇ ਭਰਤੀ ਕਰਨ ਲਈ ਚੁਣਿਆ ਜਾ ਰਿਹਾ ਸੀ, ਪਰ ਹੁਣ ਥਲ ਸੈਨਾ ਨੇ 60 ਤੋਂ 70% ਅਗਨੀਵੀਰਾਂ ਨੂੰ ਫੌਜ ਵਿੱਚ ਪੱਕੀ ਨੌਕਰੀ ਦੇਣ ਦੀ ਸਿਫਾਰਿਸ਼ ਕੀਤੀ ਹੈ। ਸਰਕਾਰ ਵੱਲੋਂ ਅਗਨੀਵੀਰ ਯੋਜਨਾ ਦੀ ਅਜਿਹੀ ਸਮੀਖਿਆ ਦੀ ਆਸ ਪਹਿਲਾਂ ਤੋਂ ਹੀ ਕੀਤੀ ਜਾ ਰਹੀ ਸੀ, ਕਿਉਂਕਿ ਇਸ ਯੋਜਨਾ ਨੂੰ ਲੈ ਕੇ ਦੇਸ਼ ਵਿੱਚ ਕਾਫੀ ਸਿਆਸਤ ਹੋਈ ਹੈ। ਵਿਰੋਧੀ ਧਿਰ ਨੇ ਇਸ ਯੋਜਨਾ ਵਿਚਲੀਆਂ ਕੁਝ ਖਾਮੀਆਂ ਦਾ ਸਦਾ ਹੀ ਤਿੱਖਾ ਵਿਰੋਧ ਕੀਤਾ ਹੈ। ਦਰਅਸਲ ਹਾਲੀਆ ਲੋਕ ਸਭਾ ਚੋਣਾਂ ਤੋਂ ਬਾਅਦ NDA ਵਿੱਚ ਭਾਈਵਾਲ ਪਾਰਟੀਆਂ ਜਨਤਾ ਦਲ ਅਤੇ LJP ਨੇ ਅਗਨੀਪਥ ਯੋਜਨਾ ਤੇ ਚਿੰਤਾ ਜ਼ਾਹਰ ਕੀਤੀ ਸੀ। ਇਨ੍ਹਾਂ ਪਾਰਟੀਆਂ ਨੇ ਹੀ ਸਰਕਾਰ ਨੂੰ ਇਸ ਯੋਜਨਾ ਦੀ ਸਮੀਖਿਆ ਕਰਨ ਲਈ ਕਿਹਾ ਸੀ।
ਭਾਰਤੀ ਥਲ ਸੈਨਾ ਨੇ ਹੁਣ ਸਮੀਖਿਆ ਕਰ ਲਈ ਹੈ। ਸਮੀਖਿਆ ਤੋਂ ਬਾਅਦ ਕੀਤੀਆਂ ਗਈਆਂ ਸਿਫਾਰਿਸ਼ਾਂ ਵਿੱਚ ਕਿਹਾ ਗਿਆ ਹੈ ਕਿ ਅਗਨੀਵੀਰਾਂ ਦੀ ਭਰਤੀ ਨਾਲ ਫੌਜ ਦਾ ਕੰਮ ਸੁਚਾਰੂ ਤਰੀਕੇ ਨਾਲ ਚੱਲੇਗਾ ਤੇ ਜਵਾਨਾਂ ਦੀ ਕਾਰਜਕੁਸ਼ਲਤਾ ਵਿੱਚ ਵੀ ਜ਼ਰੂਰ ਵਾਧਾ ਹੋਵੇਗਾ। ਦੇਸ਼ ਦੇ ਰੱਖਿਆ ਤੇ ਸੁਰੱਖਿਆ ਮਾਮਲਿਆਂ ਨਾਲ ਜੁੜੇ ਵਿਭਾਗਾਂ ਦੇ ਸੂਤਰਾਂ ਅਨੁਸਾਰ ਹਥਿਆਰਬੰਦ ਫੌਜ ਤੇ ਮੰਤਰਾਲਿਆਂ ਵੱਲੋਂ ਅਗਨੀਪਥ ਸਕੀਮ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਭਾਰਤੀ ਫੌਜ ਨੇ ਅਗਨੀਵੀਰਾਂ ਦਾ ਕਾਰਜਕਾਲ ਮੌਜੂਦਾ 4 ਸਾਲ ਤੋਂ ਵਧਾ ਕੇ 7 ਤੋਂ 8 ਸਾਲ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਸ ਦੇ ਨਾਲ ਹੀ ਤਕਨੀਕੀ ਖੇਤਰ ਵਿੱਚ ਅਗਨੀਵੀਰਾਂ ਦੇ ਦਾਖਲੇ ਲਈ ਉਮਰ ਦੀ ਹੱਦ ਵਧਾ ਕੇ 23 ਸਾਲ ਕਰਨ ਦਾ ਸੁਝਾਅ ਵੀ ਦਿੱਤਾ ਗਿਆ ਹੈ। ਇੱਕ ਰਿਪੋਰਟ ਮੁਤਾਬਕ ਫੌਜ ਵੱਲੋਂ ਅਗਨੀਵੀਰਾਂ ਦੇ ਹੱਕ ਵਿੱਚ ਹੋਰ ਵੀ ਕਈ ਪੱਖੀ ਸੁਝਾਅ ਦਿੱਤੇ ਗਏ ਹਨ, ਜਿਵੇਂ ਕਿ ਟ੍ਰੇਨਿੰਗ ਦੌਰਾਨ ਕੋਈ ਅਗਨੀਵੀਰ ਦਿਵਿਆਂਗ ਹੋ ਜਾਂਦਾ ਹੈ ਤਾਂ ਉਸ ਨੂੰ ਐਕਸ ਗ੍ਰੇਸ਼ੀਆ ਗ੍ਰਾਂਟ ਜ਼ਰੂਰ ਮਿਲਣੀ ਚਾਹੀਦੀ ਹੈ ਤੇ ਉਸ ਨੂੰ ਫੌਜੀ ਨੌਕਰੀ ਤੋਂ ਲਾਂਭੇ ਕਰਨ ਜਾਂ ਕਿਤੇ ਹੋਰ ਸੈਟਲ ਕਰਨ ਦਾ ਕੰਮ ਕਿਸੇ ਪ੍ਰੋਫੈਸ਼ਨਲ ਏਜੰਸੀ ਨੂੰ ਦਿੱਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੇ ਕਿਸੇ ਜੰਗ ਦੌਰਾਨ ਕੋਈ ਅਗਨੀਵੀਰ ਸ਼ਹੀਦ ਹੋ ਜਾਂਦਾ ਹੈ ਤਾਂ ਉਸ ਦੇ ਪਰਿਵਾਰ ਨੂੰ ਗੁਜ਼ਾਰਾ ਭੱਤਾ ਜ਼ਰੂਰ ਮਿਲਣਾ ਚਾਹੀਦਾ ਹੈ। ਸਰਕਾਰ ਨੇ ਅਗਨੀਪਥ ਯੋਜਨਾ ਦੀ ਸ਼ੁਰੂਆਤ ਫੌਜੀ ਜਵਾਨਾਂ ਨੂੰ ਪੈਨਸ਼ਨਾਂ ਦੇਣ ਤੋਂ ਬਚਣ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਭਰਤੀ ਕਰਨ ਲਈ ਕੀਤੀ ਸੀ। ਇਸ ਦੇ ਨਾਲ ਹੀ ਤਜਰਬੇ ਦਾ ਮਾਮਲਾ ਵੀ ਮਾਮੂਲੀ ਤਬਦੀਲੀ ਨਾਲ ਹੱਲ ਕੀਤਾ ਜਾ ਸਕਦਾ ਹੈ। ਪੁਰਾਣੀ ਭਰਤੀ ਯੋਜਨਾ ਅਧੀਨ ਜਵਾਨਾਂ ਨੂੰ ਆਮ ਤੌਰ ਤੇ 35 ਸਾਲ ਦੀ ਉਮਰ ਵਿੱਚ ਸੇਵਾ ਮੁਕਤ ਕਰ ਦਿੱਤਾ ਜਾਂਦਾ ਹੈ। ਜਿਹੜੇ ਸੂਬੇਦਾਰ ਮੇਜਰ ਦੇ ਰੈਂਕ ਤੱਕ ਪਹੁੰਚ ਜਾਂਦੇ ਹਨ ਉਹਨਾਂ ਦੀ ਰਿਟਾਇਰਮੈਂਟ 52 ਸਾਲ ਦੀ ਉਮਰ ਤੱਕ ਹੁੰਦੀ ਹੈ। ਉਹਨਾਂ ਨੂੰ ਹਰ ਤਰ੍ਹਾਂ ਦਾ ਤਜਰਬਾ ਹੁੰਦਾ ਹੈ ਤੇ ਉਹ ਹਰ ਤਰ੍ਹਾਂ ਦਾ ਫੌਜੀ ਅਭਿਆਸ ਕਰਨ ਦੇ ਸਮਰੱਥ ਹੁੰਦੇ ਹਨ। ਅਗਨੀਵੀਰਾਂ ਦੇ ਸੇਵਾ ਕਾਲ ਵਿੱਚ ਵਾਧਾ ਹੋਣ ਅਤੇ ਫੌਜ ਵਿੱਚ ਭਰਤੀ ਲਈ ਉਹਨਾਂ ਦੀ ਪ੍ਰਤੀਸ਼ਤਾ ਵਧਾਉਣ ਨਾਲ ਉਹਨਾਂ ਨੂੰ ਵਾਜਬ ਟ੍ਰੇਨਿੰਗ ਮਿਲੇਗੀ ਅਤੇ ਲੋੜੀਂਦਾ ਤਜਰਬਾ ਵੀ ਹਾਸਲ ਹੋਵੇਗਾ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਕਾਮਰਾਨ ਅਕਮਲ ਨੇ ਸਿੱਖਾਂ ਲਈ ਕੀਤੇ ਆਪਣੇ ਭੱਦੇ ਬਿਆਨ ਲਈ ਮੁਆਫੀ ਮੰਗ ਲਈ ਹੈ ਤੇ ਇਸ ਦੇ ਨਾਲ ਹੀ ਕਾਮਰਾਨ ਅਕਮਲ ਤੇ ਭੱਜੀ ਨੇ ਵੀ ਗੁੱਸਾ ਕੱਢਿਆ ਹੈ। ਮੁਆਫੀ ਮੰਗਦੇ ਹੋਏ ਕਾਮਰਾਨ ਅਕਮਲ ਨੇ ਕਿਹਾ ਕਿ ਮੈਨੂੰ ਆਪਣੀਆਂ ਹਾਲੀਆ ਟਿੱਪਣੀਆਂ ਲਈ ਦਿਲੋਂ ਅਫਸੋਸ ਹੈ ਤੇ ਮੈਂ ਦਿਲੋਂ ਮੁਆਫੀ ਮੰਗਦਾ ਹਾਂ। ਮੇਰੇ ਸ਼ਬਦ ਅਣਉਚਿਤ ਅਤੇ ਅਪਮਾਨਜਨਕ ਸਨ। ਮੈਂ ਦੁਨੀਆ ਭਰ ਦੇ ਸਿੱਖਾਂ ਲਈ ਬਹੁਤ ਸਤਿਕਾਰ ਕਰਦਾ ਹਾਂ ਅਤੇ ਕਦੇ ਵੀ ਕਿਸੇ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਰੱਖਦਾ। ਮੈਨੂੰ ਸੱਚਮੁੱਚ ਅਫਸੋਸ ਹੈ, ਮੈਂ ਮੁਆਫੀ ਮੰਗਦਾ ਹਾਂ। ਇਸ ਮੈਚ ਦੌਰਾਨ ਅਕਮਲ ਕਹਿੰਦੇ ਨਜ਼ਰ ਆ ਰਹੇ ਹਨ, ਦੇਖੋ ਅਰਸ਼ਦੀਪ ਸਿੰਘ ਨੇ ਆਖਰੀ ਓਵਰ ਕਰਨਾ ਹੈ, ਉਸ ਦੀ ਤਾਲ ਨਜ਼ਰ ਨਹੀਂ ਆਉਂਦੀ ਪਰ ਕੁਝ ਵੀ ਹੋ ਸਕਦਾ ਹੈ, 12 ਵੱਜ ਗਏ ਹਨ। ਇਹ ਕਹਿ ਕੇ ਅਕਮਲ ਹੱਸਣ ਲੱਗ ਪਿਆ। ਇਸ ਦੌਰਾਨ ਸ਼ੋਅ ਦੇ ਹੋਸਟ ਦਾ ਕਹਿਣਾ ਹੈ ਕਿ ਆਖਰੀ ਓਵਰ ਵਿੱਚ 16-17 ਦੌੜਾਂ ਕਾਫੀ ਹੋ ਸਕਦੀਆਂ ਹਨ। ਇਸ ਤੇ ਅਕਮਲ ਨੇ ਹੱਸਦੇ ਹੋਏ ਕਿਹਾ ਕਿਸੇ ਸਿੱਖ ਨੂੰ 12 ਵਜੇ ਤੋਂ ਬਾਅਦ ਓਵਰ ਨਹੀਂ ਦੇਣਾ ਚਾਹੀਦਾ। ਕਾਮਰਾਨ ਅਕਮਲ ਦੀ ਇਸ ਟਿੱਪਣੀ ਨੂੰ ਅਪਮਾਨਜਨਕ ਮੰਨਿਆ ਗਿਆ। ਇਸ ਦੇ ਨਾਲ ਹੀ ਦੱਸ ਦਈਏ ਕਿ ਹਰਭਜਨ ਸਿੰਘ ਭੱਜੀ ਨੇ ਵੀ ਅਕਮਲ ਨੂੰ ਫਟਕਾਰ ਲਗਾਈ ਹੈ। ਹਰਭਜਨ ਸਿੰਘ ਨੇ ਲਿਖਿਆ ਕਿ ਤੁਹਾਨੂੰ ਆਪਣੀ ਗੰਦੀ ਜ਼ੁਬਾਨ ਖੋਲ੍ਹਣ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਜਾਣ ਲੈਣਾ ਚਾਹੀਦਾ ਹੈ। ਸਿੱਖਾਂ ਨੇ ਤੁਹਾਡੀਆਂ ਮਾਵਾਂ ਭੈਣਾਂ ਨੂੰ ਬਚਾਇਆ ਸੀ ਜਦੋਂ ਹਮਲਾਵਰਾਂ ਨੇ ਅਗਵਾ ਕੀਤਾ ਸੀ। ਸਮਾਂ ਰਾਤ ਦੇ 12 ਵਜੇ ਦੇ ਕਰੀਬ ਸੀ। ਕੁਝ ਸ਼ਰਮ ਕਰੋ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਗਾਜ਼ਾ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਾਲੇ 8 ਮਹੀਨਿਆਂ ਤੋਂ ਚੱਲੀ ਜੰਗ ਨੂੰ ਖਤਮ ਕਰਨ ਦੇ ਉਦੇਸ਼ ਨਾਲ ਆਪਣੇ ਪਹਿਲੇ ਮਤੇ ਨੂੰ ਮਨਜ਼ੂਰੀ ਦਿੱਤੀ। ਅਮਰੀਕੀ ਸਮਰਥਨ ਵਾਲੇ ਜੰਗਬੰਦੀ ਪ੍ਰਸਤਾਵ ਦਾ ਐਲਾਨ ਰਾਸ਼ਟਰਪਤੀ ਜੋ ਬਾਈਡਨ ਨੇ ਕੀਤਾ ਸੀ। ਅਮਰੀਕਾ ਦਾ ਕਹਿਣਾ ਹੈ ਕਿ ਇਜ਼ਰਾਈਲ ਨੇ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਹਮਾਸ ਤੇ ਹਨ, ਜਿਸ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਉਹ ਇਸ 3 ਪੜਾਵੀ ਯੋਜਨਾ ਦੇ ਪ੍ਰਸਤਾਵ ਨੂੰ ਸਵੀਕਾਰ ਕਰਨ ਤੇ ਸਕਾਰਾਤਮਕ ਤੌਰ ਤੇ ਵਿਚਾਰ ਕਰ ਰਿਹਾ ਹੈ। ਹਮਾਸ ਨੇ ਇਸ ਘਟਨਾਕ੍ਰਮ ਦੇ ਜਵਾਬ ਵਿੱਚ ਕਿਹਾ ਕਿ ਉਹ ਪ੍ਰਸਤਾਵ ਦਾ ਸਵਾਗਤ ਕਰਦਾ ਹੈ ਅਤੇ ਇਸ ਨੂੰ ਲਾਗੂ ਕਰਨ ਲਈ ਇਜ਼ਰਾਈਲ ਨਾਲ ਸਿੱਧੀ ਗੱਲਬਾਤ ਕਰਨ ਦੀ ਬਜਾਏ ਵਿਚੋਲਗੀ ਰਾਹੀਂ ਕੰਮ ਕਰਨ ਲਈ ਤਿਆਰ ਹੈ। ਪੰਜਾਬ ਦੇ ਸਮਾਜ ਸੇਵੀ ਨੌਜਵਾਨ ਲੱਖਾ ਸਿੰਘ ਸਿਧਾਣਾ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਇੱਕ ਵਾਰ ਫਿਰ ਦੁਬਾਰਾ ਚੁੱਕਿਆ ਹੈ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਵੱਡੇ ਇਲਜ਼ਾਮ ਵੀ ਲਾਏ ਹਨ। ਪੰਜਾਬ ਦੀਆਂ ਨਹਿਰਾਂ ਦੇ ਹਾਲਾਤ ਬਿਆਨ ਕਰਦਿਆਂ ਲੱਖਾ ਸਿੰਘ ਸਿਧਾਣਾ ਨੇ ਕਿਹਾ ਕਿ ਪੰਜਾਬ ਵਿੱਚ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਤੇ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਦੀ ਬਹੁਤ ਲੋੜ ਹੈ। ਪਰ ਸਰਕਾਰ ਵੱਲੋਂ ਪੰਜਾਬ ਦੀਆਂ ਨਹਿਰਾਂ ਸੂਏ ਕੱਸੀਆਂ ਬੰਦ ਕਰ ਦਿੱਤੇ ਗਏ ਹਨ, ਪਰ ਦੂਜੇ ਪਾਸੇ ਰਾਜਸਥਾਨ ਨੂੰ ਜਾਂਦੀ ਇੰਦਰਾ ਗਾਂਧੀ ਨਹਿਰ ਪਹਿਲਾਂ ਦੀ ਤਰ੍ਹਾਂ ਹੀ ਚੱਲ ਰਹੀ ਹੈ ਤੇ ਪੰਜਾਬ ਦਾ ਪਾਣੀ ਉਧਰ ਬਿਨਾਂ ਰੁਕਾਵਟ ਭੇਜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਜਦੋਂ ਪੰਜਾਬ ਦੇ ਕਿਸਾਨਾਂ ਨੂੰ ਪਾਣੀ ਦੀ ਲੋੜ ਹੈ ਉਦੋਂ ਦਿੱਤਾ ਨਹੀਂ ਜਾ ਰਿਹਾ ਤੇ ਜਦੋਂ ਹੜ੍ਹ ਆਇਆ ਉਦੋਂ ਸਾਰੇ ਹੱਥ ਖੜੇ ਕਰ ਜਾਂਦੇ ਹਨ। ਇਸ ਮੌਕੇ ਉਹਨਾਂ ਪੰਜਾਬ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਮੋਟਰ ਦਾ ਬਿਜਲੀ ਬਿੱਲ ਮਾਫ ਹੋਣ ਦੇ ਲਾਲਚ ਵਿੱਚ ਧਰਤੀ ਹੇਠਲਾ ਪਾਣੀ ਖਤਮ ਨਾ ਕਰੋ ਤੇ ਨਹਿਰੀ ਪਾਣੀ ਦੀ ਵਰਤੋਂ ਕਰਨ ਲਈ ਪਹਿਲ ਕਰੋ, ਨਹੀਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਹੀ ਸਾਡੇ ਸਮੇਂ ਵਿੱਚ ਹੀ ਜ਼ਮੀਨਾਂ ਬੰਜਰ ਹੋ ਜਾਣਗੀਆਂ। ਅੱਜ 18 ਦਿਨ ਹੋ ਗਏ ਬਈ, ਸਰਹੰਦ ਨਹਿਰ 'ਚ ਖੜੇ ਆ, ਬੰਦ ਆ, ਸੂਏ ਸੁੱਕੇ ਪਿਆ, ਨਹਿਰਾਂ ਬੰਦ ਆ, ਥੱਲਿਓਂ ਪਾਣੀ ਖਿੱਚੀ ਜਾਂਦੇ ਲੋਕ, ਝੋਨਾ ਲਾਈ ਜਾਂਦੇ ਆ। ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਮੈਂ ਧਰਤੀ ਦੇ ਚੱਪੇ ਚੱਪੇ ਦੇ ਨਹਿਰੀ ਪਾਣੀ ਪਹੁੰਚਾਤਾ। ਸਾਡੀਆਂ ਨਹਿਰਾਂ ਸਾਲ 'ਚ 6-6 ਮਹੀਨੇ 4-4 ਮਹੀਨੇ ਬੰਦ ਹੀ ਰਹਿੰਦੀਆਂ। ਜਦੋਂ ਪਾਣੀ ਲੋੜ ਆ ਪਾਣੀ ਮਿਲਦਾ ਨਹੀਂ। ਬਾਕੀ ਸਾਨੂੰ ਲੋੜ ਹੀ ਨਹੀਂ, ਸਾਡੇ ਮੋਟਰਾਂ ਦੇ ਬਿੱਲ ਮਾਫ ਆ, ਆਪਾਂ ਨੂੰ ਕੀ ਲੋੜ ਆ ਨਹਿਰੀ ਪਾਣੀ ਦੀ ਮੰਗ ਕਰਨ ਦੀ। ਖਿਆਲ ਹੀ ਛੱਡਤਾ ਸੀ ਨਹਿਰੀ ਪਾਣੀ ਦਾ। ਸਾਡਾ ਪਾਣੀ ਇਹ ਖੋ ਕੇ ਉਹ ਜਾਂਦੀਆਂ ਭਰੀਆਂ ਦਿਖਾ ਦਿੰਦੇ ਤੁਹਾਨੂੰ, ਉਹ ਵੀ
ਨੱਕੋ ਨੱਕ ਭਰੀਆਂ ਜਾਂਦੀਆਂ ਜਿਨ੍ਹਾਂ 'ਚ ਸਾਲ 'ਚ ਕਦੇ ਬੰਦੀ ਨਹੀਂ ਆਉਂਦੀ, ਸਾਰਾ ਸਾਲ ਐਨ ਉੱਤੋਂ ਦੀ ਹੋ ਕੇ ਵਗਦੀਆਂ ਨੇ। ਇਹ ਹਾਲਾਤ ਆ ਪੰਜਾਬ ਦੇ ਪਾਣੀ ਦੇ। ਜਿਹੜੀ ਹਾਹਾਕਾਰ ਅੱਜ ਮੱਚੀ ਪਈ ਹੈ ਵੀ ਰੋਪੜ ਜ਼ਿਲ੍ਹੇ ਦੇ ਪਿੰਡਾਂ 'ਚ, ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਿਆਂ ਦੇ ਪਿੰਡਾਂ 'ਚ ਪਾਣੀ ਮੁੱਕ ਚੱਲਿਆ ਧਰਤੀ ਹੇਠੋਂ। ਹਰ ਸਾਲ ਪਾਣੀ ਡੂੰਘਾ ਹੋ ਜਾਂਦਾ ਹੈ। ਆਪਾਂ ਉਧਰਲੇ ਪਾਣੀ ਦਾ ਖਿਆਲ ਕਰਨ ਲੱਗ ਗਿਆ, ਪਾਣੀ ਦਾ ਖਿਆਲ ਛੱਡਤਾ ਬਈ। ਕਿਉਂ? ਕਿਉਂਕਿ ਸਾਨੂੰ ਲਾਲਚ ਇਹ ਦੇਤਾ ਵੀ ਤੁਹਾਨੂੰ ਮੋਟਰਾਂ ਦਾ ਬਿੱਲ ਨਹੀਂ ਭਰਨਾ ਪੈਣਾ, ਜਿੰਨਾ ਮਰਜ਼ੀ ਪਾਣੀ ਖਿੱਚ ਲਿਓ ਥੱਲਿਓ। ਆਹ ਹਾਲਾਤ ਆ ਦੇਖ ਲਓ ਪੰਜਾਬ ਦੇ ਪਾਣੀ ਦੇ। ਆਹ ਸੂਏ ਆ ਦੇਖ ਲਓ ਬੰਦ ਪਏ ਆ, ਸਾਰੇ ਪੰਜਾਬ ਦੀ ਬੰਦ ਪਏ ਆ। ਜਦੋਂ ਲੋੜ ਨਹੀਂ ਹੋਣੀ ਮੀਂਹਾਂ ਵੇਲੇ ਉਦੋਂ ਐ ਉੱਤੋਂ ਦੀ ਉਛਲਣਗੇ ਇਹ। ਉਦੋਂ ਲੋੜ ਨਹੀਂ, ਉਦੋਂ ਵਾਧੂ ਪਾਣੀ ਇਹਨਾਂ 'ਚ ਵਗਣਾ। ਹੁਣ ਜਦੋਂ ਲੋੜ ਆ ਹੁਣੇ ਬੰਦ ਪਏ ਆ। ਪੰਜਾਬ ਦੀਆਂ ਨਹਿਰਾਂ, ਸੂਏ, ਕੱਸੀਆਂ ਸਾਰੇ ਬੰਦ ਪਏ ਆ। ਜਦੋਂ ਪਾਣੀ ਦੀ ਲੋੜ ਆ ਪੰਜਾਬ ਨੂੰ ਉਦੋਂ ਨਹੀਂ ਪਾਣੀ ਦਿੱਤਾ ਜਾ ਰਿਹਾ। ਜਦੋਂ ਮੀਂਹ ਪੈਣ ਲੱਗ ਗਏ ਉਦੋਂ ਪੂਰੀਆਂ ਭਰੀਆਂ ਵਗਣਗੀਆਂ। ਆਹ ਦੇਖ ਲਓ ਰਾਜਸਥਾਨ ਨੂੰ ਜਾਂਦੀ ਹੈ ਨਹਿਰ, ਆਹ ਇੰਦਰਾ ਗਾਂਧੀ ਨਹਿਰ ਆ। ਆਹ ਦੇਖ ਲਓ ਨਿਗਾਹ ਪਾੜਦੀ ਆ ਖੜ ਕੇ ਨਹਿਰ ਦੇ ਇੱਕ ਪਾਸੇ। ਪੂਰਾ ਇੱਕ ਦਰਿਆ ਕੱਲੀ ਇੰਦਰਾ ਗਾਂਧੀ ਨਹਿਰ 'ਚ ਪਾ ਕੇ ਰਾਜਸਥਾਨ ਨੂੰ ਦਿੱਤਾ ਜਾ ਰਿਹਾ। ਤੇ ਇਹ ਨਹਿਰ ਦੇ ਵਿੱਚ ਕਦੇ ਬੰਦੀ ਨਹੀਂ ਆਉਂਦੀ, ਇਹ ਸਾਰਾ ਸਾਲ ਐਂ ਵਗੀ ਜਾਂਦੀ ਆ। ਇੱਕ ਨਹੀਂ 3 ਨਹਿਰਾਂ ਜਾਂਦੀਆਂ ਰਾਜਸਥਾਨ ਨੂੰ ਭਰ ਕੇ ਹੀ, ਕਦੇ ਬੰਦੀ ਨਹੀਂ ਆਉਂਦੀ। ਕੀ ਜਿਹੜੇ ਮੈਂ ਗੱਲ ਪੁੱਛਣਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਤੋਂ, ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੋਂ, ਪੰਜਾਬ ਦੇ ਨਵੇਂ ਬਣੇ ਐਮਪੀਆਂ ਤੋਂ, ਕਿ ਇਹ ਮੁੱਦਾ ਪੰਜਾਬ ਦੀ ਪਾਰਲੀਮੈਂਟ ਦੇ ਵਿੱਚ ਉਹ ਐਮਪੀ ਠਾਉਣਗੇ ਜਿਹੜੇ ਜਿੱਤ ਕੇ ਪੰਜਾਬ 'ਚ ਗਏ ਆ, ਵੀ ਜਿਹੜੀ ਲੁੱਟ ਪੰਜਾਬ ਦੀ 47 ਤੋਂ ਲੈ ਕੇ ਹੋ ਰਹੀ ਆ। ਪੰਜਾਬ ਦੇ ਹੇਠੋਂ ਧਰਤੀ ਦੇ ਥੱਲੋਂ ਪਾਣੀ ਮੁੱਕੀ ਜਾਂਦਾ, ਅਸੀਂ ਥੱਲੋਂ ਪਾਣੀ ਖਿੱਚੀ ਜਾਂਦੇ ਆ। ਆਹ ਪਾਣੀ ਜਿਹੜਾ ਸਾਨੂੰ ਇਹ ਵਰਤਨ ਦੀ ਆਗਿਆ ਵੀ ਹੈ ਨਹੀਂ। ਇਹ 'ਚ ਬਾਲਟੀ ਭਰ ਕੇ ਦਿਖਾਇਓ, ਕੋਈ ਬਾਲਟੀ ਭਰ ਲੈ ਨਾ, ਇਹ 'ਚ ਬਾਲਟੀ ਵੀ ਇੱਕ ਚੂਲੀ ਵੀ ਭਰ ਲੈ, ਪਰਚਾ ਦਰਜ ਹੋ ਜਾਂਦਾ। ਅੱਜ ਰਾਜਸਥਾਨ ਨੂੰ ਜਾਂਦੀ ਨਹਿਰ, ਪਰਚਾ ਦਰਜ, ਇੱਕ ਬਾਲਟੀ ਪਾਣੀ ਦੀ ਵਿੱਚੋਂ ਭਰਦੀ ਇਹਦੇ। ਇਹ ਪਾਣੀ ਪੰਜਾਬ ਦਾ, ਪਾਣੀ ਨਹੀਂ ਪੰਜਾਬ ਦਾ ਖੂਨ ਜਾਂਦਾ। ਆਹ ਇੱਕ ਚੀਰ ਕੇ ਪੰਜਾਬ ਦੀ ਧਰਤੀ ਉੱਤੋਂ ਦੀ ਪੰਜਾਬ ਦਾ ਖੂਨ ਜਾ ਰਿਹਾ। ਆ ਪੰਜਾਬ ਦੀਆਂ ਨਸਲਾਂ ਦਾ ਆਉਣ ਵਾਲਾ ਖੂਨ ਜਾ ਰਿਹਾ ਬਾਈ। ਹੁਣ ਕੀ ਇਹ ਸਾਡੇ ਐਮਪੀ ਜਿਹੜੇ ਜਿਤਾ ਕੇ ਪੰਜਾਬ ਦੇ ਲੋਕੋਂ ਭੇਜਿਆ, ਤੁਸੀਂ ਕੀ ਇਹ ਆਵਾਜ਼ ਠਾਉਣਗੇ ਵੀ ਇਹ ਪਾਣੀ ਤੇ ਪੰਜਾਬ ਦਾ ਹੱਕ ਆ? ਆਈ ਥੱਲੋਂ ਮੁਕਾ ਲਓ ਪਾਣੀ, ਠੀਕ ਆ, ਲੋੜ ਹੀ ਨਹੀਂ। ਜਥੇਬੰਦੀਆਂ ਨੂੰ ਤੁਹਾਨੂੰ ਵੀ ਅਪੀਲ ਕਰਦਾ, ਆਹ ਮੁੱਦੇ ਰੱਖੋ, ਛੱਡ ਦਿਓ ਛੋਟੀਆਂ ਗੱਲਾਂ ਪਿੱਛੇ ਆਪਾਂ ਲੜਨਾ। ਆਹ ਮੁੱਦਾ ਰੱਖੋ, ਸੈਂਟਰ ਨਾਲ ਲੜੋ ਅੜੋ। ਜਿੱਥੇ ਆਪਾਂ ਐਮਐਸਪੀ ਦੇ ਪਿੱਛੇ ਲੜਦੇ ਆ, ਉੱਥੇ ਆਹ ਮੁੱਦਾ ਸਭ ਤੋਂ ਗੰਭੀਰ ਹੈ। ਜੇ ਪਾਣੀ ਨਾ ਬਚਿਆ, ਪਾਣੀ ਨਾ ਹੋਇਆ, ਧਰਤੀ ਬੰਜਰ ਹੋ ਗਈ, ਕਿਹੜੀਆਂ ਫਸਲਾਂ ਹੋਣੀਆਂ, ਕਿਹੜੀਆਂ ਐਮਐਸਪੀਆਂ ਅਸੀਂ ਲੈਣੀਆਂ ਨੇ, ਕਿਹੜੀਆਂ ਹਰੀਆਂ ਨਸਲਾਂ ਜਾਉਂਦੀਆਂ ਰਹਿਣੀਆਂ ਨੇ? ਉਹ ਕੋਈ ਰਹਿਣੇ ਨਹੀਂ। ਧਰਤੀ ਤਬਾਹ ਹੋ ਗਈ, ਬੰਜਰ ਹੋ ਗਈ, ਕੋਈ ਜਿਉਂਦਾ ਨਹੀਂ ਰਹਿਣਾ। ਫਿਰ ਨਾ ਫਸਲ ਤੇ ਨਾ ਨਸਲ, ਕੀ ਬਚੂਗਾ ਇੱਥੇ? ਸੋ ਜਿਹੜੀ ਗੱਲ ਤੇ ਲੜਨ ਦੀ ਲੋੜ ਆ, ਪੰਜਾਬ ਦੇ ਲੋਕੋ ਬੜੇ ਚਿਰ ਦੇ ਕਲਪਦੇ ਫਿਰਦੇ ਆ। ਓਏ ਅੱਜ ਦੀ ਖਬਰ ਹੈ, ਕਈ ਫੁੱਟ ਪਾਣੀ, 15 ਫੁੱਟ ਪਾਣੀ ਥੱਲੇ ਵਗ ਗਿਆ ਇਸ ਸਾਲ। 15 ਫੁੱਟ ਪਾਣੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ। ਧਰਤੀ ਹੇਠੋਂ ਪਾਣੀ ਮੁੱਕ ਰਿਹਾ ਬਾਈ। ਤੁਹਾਨੂੰ ਆ ਦੇਤਾ ਫਰੀ ਦਾ ਲਾਲਚ, ਮੁਫਤ ਦੀ ਬਿਜਲੀ ਕਰਤੀ, ਚੱਕੋ ਥੱਲੋਂ ਮੁਕਾ ਦਿਓ। ਆਹ ਪਾਣੀ ਦਾ ਖਿਆਲ ਹੀ ਛੱਡ ਦਿਓ। ਆਹ ਜਾਂਦਾ ਉਹ ਤੁਹਾਡਾ ਨਿਰਾ, ਆਹ ਅੰਮ੍ਰਿਤ ਤੁਹਾਡਾ ਸਰਬਤ, ਆਹ ਜਾਂਦੀ ਆ ਤੁਹਾਡੀ ਨਿਰੀ, ਤੁਹਾਡੀ ਜ਼ਿੰਦਗੀ ਜਾਂਦੀ। ਆਹ ਦੇਖੋ, ਆਹ ਪਾਣੀ ਦੀ ਕੋਈ ਰੀਸ ਕਰੂਗਾ? ਥੱਲੇ ਦਾ ਪਾਣੀ ਇਹ ਤਾਂ ਨਿਰਾ ਘਿਆ ਹੋਗਾ ਜ਼ਮੀਨ ਨੂੰ। ਇਹ ਪਾਣੀ ਦੀ ਗੱਲ ਕਰਦੇ ਆ ਅਸੀਂ ਲੰਬੇ ਸਮੇਂ ਤੋਂ। ਫਿਰ ਮੈਨੂੰ ਦੁੱਖ ਲੱਗਦਾ ਵੀ ਜੇ ਕਿਤੇ ਤੁਸੀਂ ਜਿਤਾਇਆ ਹੁੰਦਾ ਲੋਕੋ, ਆਹ ਗੱਲਾਂ ਮੈਂ ਕਰਨੀਆਂ ਹੀ ਜਾ ਕੇ। ਹੁਣ ਮੈਂ ਦੇਖਦਾ ਤੁਹਾਡੇ ਜਿਤਾਏ ਹੋਏ 13 ਤੇ 14ਵਾਂ ਚੰਡੀਗੜ੍ਹ ਵਾਲਾ ਕਿਹੜਾ ਬੰਦਾ ਜਾ ਕੇ, ਭਾਈ ਅਮਰਪਾਲ ਸਿੰਘ ਬਾਹਰ ਆ ਗਿਆ, ਮੈਨੂੰ ਉਮੀਦ ਆ ਉਹ ਇਹ ਗੱਲ ਕਰੂਗਾ ਪੰਜਾਬ ਦੀ। ਭਾਈ ਸਰਬਜੀਤ ਸਿੰਘ ਤੁਸੀਂ ਜਿਤਾਇਆ, ਉਹ ਗੱਲ ਕਰ ਸਕਦਾ। ਬਾਕੀ ਆਪਾਂ ਦੇਖਾਂਗੇ ਜਿਹੜੇ ਦੂਜੇ ਜਿਤਾਏ ਆ 11-12, ਉਹ ਤੁਹਾਡੀ ਗੱਲ ਕਰਨਗੇ। ਹਾਲਾਤ ਉਹਨੂੰ ਆਪਣੇ ਹਿਸਾਬ ਲਾ ਲਓ। ਉਹ ਸਾਡੀਆਂ ਨਹਿਰਾਂ ਬੰਦ ਪਈਆਂ, ਸੂਏ ਸੁੱਕੇ ਪਏ ਆ, ਥੱਲੋਂ ਲੋਕ ਪਾਣੀ ਖਿੱਚੀ ਜਾਂਦਾ। ਝੋਨਾ ਲਾਉਣ ਲੱਗ ਗਏ ਲੋਕ, 4-5 ਦਿਨ ਪਹਿਲੇ ਸ਼ੁਰੂ ਕਰਤਾ ਲੋਕਾਂ ਨੇ। ਮੀਂਹ ਪੈਂਦਾ ਨਹੀਂ, ਬੁਰਾ ਹਾਲ ਆ, ਹਾਹਾਕਾਰ ਮੱਚੀ ਪਈ ਆ, ਗਰਮੀ ਇੰਨੀ ਵਧੀ ਪਈ ਆ। ਆਹ ਸਾਡਾ ਪਾਣੀ ਆ ਜਾਂਦਾ। ਕੋਈ ਬੰਦਾ ਦੱਸ ਦਿਓ ਕਿਹੜਾ ਬੰਦਾ ਇਸ ਗੱਲ ਦੇ ਉੱਤੇ ਬੋਲ ਰਿਹਾ, ਕਿਹੜਾ ਬੰਦਾ ਫਿਕਰਮੰਦ ਆ ਵੀ ਜਿਹੜਾ ਇੰਨਾ ਪਾਣੀ, ਇਹਦਾ ਕੋਈ ਮੁੱਲ ਨਹੀਂ, ਕੋਈ ਪੈਸਾ ਨਹੀਂ। 47 ਤੋਂ ਲੈ ਕੇ ਪਾਣੀ ਆਈ ਜਾਈ ਜਾਂਦਾ। ਕਿਹੜਾ ਦੁਨੀਆਦਾਰ ਹੈ ਕਾਨੂੰਨ ਕਹਿੰਦਾ, ਕਿਹੜਾ ਅੰਤਰਰਾਸ਼ਟਰੀ ਕਾਨੂੰਨ ਕਹਿੰਦਾ ਕਿ ਇਹ ਪਾਣੀ ਲੁੱਟ ਹੁੰਦੀ ਹੋਵੇ ਕਿਸੇ ਧਰਤੀ ਦੀ? ਪਰ ਨਹੀਂ, ਆਪਾਂ ਨੂੰ ਲੋੜ ਨਹੀਂ। ਆਪਾਂ ਅੱਖਾਂ ਮੀਚ ਕੇ ਸੁੱਤੇ ਪਏ, ਕੋਈ ਗੱਲ ਨਹੀਂ।